ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇਸ ਵੇਲੇ ਪੰਥਕ ਹਲਕਿਆਂ ਦੇ ਨਾਲ ਜੁੜੇ ਸਭ ਤੋਂ ਵੱਡੇ ਮਸਲੇ ਤੋਂ। ਸ਼੍ਰੋਮਣੀ ਕਮੇਟੀ ਦਾ ਇਜਲਾਸ ਹੋਇਆ। ਉਸ ਤੋਂ ਪਹਿਲਾਂ ਮਾਨ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਸਾਹਿਬਾਨ ਨੇ ਉਹ ਇੱਕ ਦੂਜੇ ਨਾਲ ਆਮੋ ਸਾਹਮਣੇ ਵੀ ਹੋਏ, ਟਵੀਟੋ ਟਵੀਟੀ ਵੀ ਜਿਵੇਂ ਇੱਕ ਰਿਵਾਜ ਚੱਲ ਪਿਆ ਹੁਣ। ਪਰ ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਵਿਰੁੱਧ ਲਗਾਏਗੀ ਮੋਰਚਾ। ਇੱਕ ਪਾਸੇ ਪੰਥਕ ਰਹੁ ਰੀਤਾਂ ਨੇ ਤੇ ਦੂਜੇ ਪਾਸੇ ਸਰਕਾਰ ਦੀ ਦਖਲਅੰਦਾਜ਼ੀ ਤੇ ਕਿੰਤੂ, ਤੇ ਤੀਜੇ ਪਾਸੇ ਸੰਗਤ ਦੀ 11 ਸਾਲਾਂ ਦੀ ਮੰਗ ਕਿ ਘੱਟੋ ਘੱਟ ਜੇ ਪ੍ਰਸਾਰ ਨਹੀਂ ਕਰਨਾ ਤਾਂ ਸਾਨੂੰ ਕੋਈ ਦਸਤਾਵੇਜ਼ ਕੱਢ ਕੇ ਦਿਖਾ ਦਿਓ ਜਿਹਦੇ ਤੇ ਐਗਰੀਮੈਂਟ ਹੋਇਆ। ਕੀ ਕਹੋਗੇ? ਬਿਲਕੁਲ ਜੀ, ਇਹ ਮਾਮਲਾ ਬੇਸ਼ੱਕ ਸੰਗਤ ਦੀ ਚਿਰਾਂ ਦੀ ਮੰਗ ਦੇ ਹਵਾਲੇ ਨਾਲ ਮਾਨ ਸਰਕਾਰ ਦਮ ਭਰ ਰਹੀ ਹੋਵੇ ਕਿ ਅਸੀਂ ਸਾਹਮਣੇ ਲੈ ਕੇ ਆਏ ਹਾਂ, ਅਸੀਂ ਇਸ ਨੂੰ ਕਾਨੂੰਨੀ ਰੂਪ ਦੇਣ ਜਾ ਰਹੇ ਹਾਂ ਜਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੈ ਨਾ ਉਸ ਨੂੰ ਪਾਸ ਕਰਨ ਜਾ ਰਹੇ ਹਾਂ। ਪਰ ਇਹ ਤੋਂ ਬਿਨਾਂ ਵੀ ਇਹ ਪਹਿਲੂ ਇਸ ਲਈ ਜ਼ਿਆਦਾ ਚਰਚਾ 'ਚ ਆਇਆ ਕਿ ਪੰਜਾਬ ਸਰਕਾਰ ਨੇ ਜਦੋਂ 1925 ਦੇ ਐਕਟ ਦੇ ਵਿੱਚ ਸੋਧ ਵਾਲਾ ਮਤਾ ਲਿਆਂਦਾ, ਉਸ ਦਿਨ ਸੋਧ ਵਾਲੇ ਮਤੇ ਦੀ ਜੋ ਮਤਲਬ ਲਿਖਤ ਸੀ, ਉਸ ਦੀ ਬਜਾਏ ਜੋ ਤੰਜ, ਜੋ ਭਾਸ਼ਾ, ਜੋ ਸ਼ੈਲੀ, ਜੋ ਅੰਦਾਜ਼ ਵਰਤਿਆ ਗਿਆ, ਉਹ ਕਈ ਲੋਕਾਂ ਨੂੰ ਅਖਰਿਆ, ਕਈ ਚੰਗਾ ਨਹੀਂ ਲੱਗਿਆ ਕਿ ਇਹ ਵਿਧਾਨਕ ਅੰਦਾਜ਼ ਨਹੀਂ ਸੀਗਾ, ਇਹ ਵਿਧਾਨ ਸਭਾ ਦੀ ਕਾਰਵਾਈ ਵਾਲਾ ਰੂਪ ਰੰਗ ਨਹੀਂ ਸੀਗਾ। ਉਸ ਨੂੰ ਲੈ ਕੇ ਚਰਚਾ ਕਾਫੀ ਛਿੜੀ, ਜੀ ਤੋਂ ਬਾਅਦ ਇਹ ਤਣਾਅ ਹੋਰ ਵੱਧ ਗਿਆ ਜੀ। ਸੋ ਇੱਕ ਤਰ੍ਹਾਂ ਨਾਲ ਇਹ ਮੁੱਖ ਟੀਚੇ ਤੋਂ ਸਰਕਾਰ ਵੀ ਭਟਕਦੀ ਨਜ਼ਰ ਆਈ ਔਰ ਉਸ ਟੀਚੇ ਦਾ ਉਹਨਾਂ ਦਾ ਰਾਹ ਅਖਤਿਆਰ ਕਰਨ ਦਾ ਤਰੀਕਾ ਵੀ ਕਈਆਂ ਨੂੰ ਸਹੀ ਨਹੀਂ ਲੱਗਿਆ ਕਿ ਚੰਗਾ ਹੁੰਦਾ ਜੇਕਰ ਪੰਥਕ ਧਿਰਾਂ ਦੀ ਸਹਿਮਤੀ ਨਾਲ ਅੱਗੇ ਵੱਧ ਗਏ, ਪੰਥਕ ਧਿਰਾਂ ਦੀ ਰਾਏ ਨਾਲ ਅੱਗੇ ਵੱਧਦੇ। ਜੇਕਰ ਚੰਗਾ ਹੁੰਦਾ ਕਿ ਜਿੰਨੀਆਂ ਸੰਸਥਾਵਾਂ ਹੈਗੀਆਂ ਨੇ, ਜਿੰਨੀਆਂ ਸ਼ਖਸੀਅਤਾਂ ਪੰਥਕ ਹੈਗੀਆਂ ਨੇ, ਉਹ 'ਚ ਸ਼੍ਰੋਮਣੀ ਕਮੇਟੀ ਨੂੰ ਵੀ ਨਾਲ ਸੱਦਦੇ ਕਿ ਮੀਟਿੰਗ 'ਚ ਆਓ ਜੀ, ਆਪਾਂ ਵਿਚਾਰ ਕਰਨਾ। ਜੇ ਉਹ ਬੈਠਕ ਤੋਂ ਭੱਜਦੇ, ਉਹਦੇ ਵਿੱਚ ਆਉਣ ਤੋਂ ਭੱਜਦੇ, ਫਿਰ ਆਪਾਂ ਕਹਿੰਦੇ ਕਿ ਹਾਂ ਜੀ ਉਹ ਕਿਸੇ ਧਿਰ ਬਖਣੀਓ ਖੜੇ ਨੇ। ਸੋ ਜੇਕਰ ਸ਼੍ਰੋਮਣੀ ਕਮੇਟੀ 'ਚ ਦਖਲ ਦੀ ਗੱਲ ਆਉਂਦੀ ਆ, ਬੇਸ਼ੱਕ ਹੁਣ ਐਡਵੋਕੇਟ ਹਰਮਿੰਦਰ ਧਾਮੀ ਹੋਰੀ ਕਹਿ ਰਹੇ ਨੇ ਸਰਕਾਰ ਸਿੱਧੀ ਦਖਲ ਦੇ ਰਹੀ ਆ, ਤਾਂ ਦਖਲ ਦੀ ਗੱਲ ਆਉਂਦੀ ਹੈ ਤਾਂ ਅਕਾਲੀ ਦਲ ਤੋਂ ਵੱਧ ਦਖਲ ਤਾਂ ਨਹੀਂ ਅਜੇ ਆਇਆ ਨਾ। ਸਭ ਤੋਂ ਵੱਧ ਦਖਲ ਤਾਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ ਤੇ ਇਹੀ ਕੰਮ ਹੁਣ ਵਾਲੀ ਸਰਕਾਰ ਕਰਨ ਜਾ ਰਹੀ ਹੈ। ਸੋ ਇਹਦਾ ਮਤਲਬ ਕਿ ਹੁਣ ਸਰਕਾਰ ਬਦਲ ਗਈ, ਉਹਦਾ ਢੰਗ ਬਦਲ ਗਿਆ, ਪਰ ਦਖਲ ਨਹੀਂ ਬਦਲੀ। ਸੋ ਹੁਣ ਸ਼੍ਰੋਮਣੀ ਕਮੇਟੀ ਲਈ ਚੁਣੌਤੀ ਇਹ ਹੋ ਗਈ, ਦੂਰੀ ਦਖਲ ਹੋ ਗਈ, ਇੱਕ ਸਾਬਕਾ ਸਰਕਾਰ ਦੀ, ਇੱਕ ਮੌਜੂਦਾ ਸਰਕਾਰ ਦੀ। ਇਸ ਲਈ ਉਹਨਾਂ ਲਈ ਤਾਂ ਉਲਟਾ ਪਹਿਲੂ ਹੋ ਗਿਆ। ਪਰ ਜਦੋਂ ਇਹ ਐਕਟ ਪਾਸ ਕਰਕੇ, ਮਤਾ ਪਾਸ ਕਰਕੇ ਉਹਨੂੰ ਮੋਹਰ ਲੱਗਣ ਲਈ ਰਾਜਪਾਲ ਕੋਲ ਭੇਜਿਆ ਜਾਣਾ ਸੀ, ਉਹ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦਾ ਵਫਦ ਰਾਜਪਾਲ ਕੋਲ ਪਹੁੰਚ ਗਿਆ। ਠੀਕ ਹੈ। ਉਹਨਾਂ ਨੇ ਰਾਜਪਾਲ ਨੂੰ ਕਿਹਾ ਜੀ ਕਿ ਤੁਸੀਂ ਇਹਦੇ ਪਰ ਗੌਰ ਕਰਿਓ ਜੀ, ਇਹ ਸਾਡੀ ਸਹਿਮਤੀ ਨਾਲ ਨੀਗਾ ਜੀ, ਇਹ ਸਭ ਤੋਂ ਬਿਨਾਂ ਹੈ ਜੀ, ਇਹ ਸੰਵਿਧਾਨ ਅਨੁਸਾਰ ਏਦਾਂ ਨਹੀਂ ਕਰ ਸਕਦੇ ਜੀ। ਸੋ ਧਾਮੀ ਹੋਰੀ ਕਹਿੰਦੇ ਰਾਜਪਾਲ ਨੇ ਸਾਡੀ ਗੱਲ ਸੁਣੀ ਹੈ ਜੀ, ਸਾਨੂੰ ਭਰੋਸਾ ਦਿਵਾਇਆ। ਪਰ ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਇਜਲਾਸ ਐਲਾਨ ਚੁੱਕੀ ਸੀ ਜੀ ਤੇ 26 ਤਰੀਕ ਦਾ ਜਿਹੜਾ ਇਜਲਾਸ ਹੋਣਾ ਸੀ, ਉਸ ਇਜਲਾਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਦਾ ਟਵੀਟ ਆਇਆ, ਇਜਲਾਸ ਤੋਂ ਬਾਅਦ ਵੀ ਟਵੀਟ ਆਇਆ। ਮਤਲਬ ਜਾਂ ਤਾਂ ਮੁੱਖ ਮੰਤਰੀ ਸਾਹਿਬ ਇੰਨੇ ਵਿਹਲੇ ਨੇ ਜੀ, ਹੈ ਨਾ, ਜਾਂ ਉਹਨਾਂ ਨੇ ਇਸ ਕੰਮ ਵਾਲੀ ਬੰਦੇ ਰੱਖੇ ਨੇ ਕਿ ਮੇਰੇ ਤੋਂ ਬਿਨਾਂ ਪੜ੍ਹੇ ਪਾ ਦਿਆ ਕਰੋ, ਜਾਂ ਉਹਨਾਂ ਨੂੰ ਲੱਗਦਾ ਕਿ ਮੇਰਾ ਕੰਮ ਤਾਂ ਟਵੀਟ ਕਰਨੀ ਹੈ, ਸਰਕਾਰ ਕੋਈ ਹੋਰ ਚਲਾ ਰਿਹਾ। ਸੋ ਉਹਨਾਂ ਨੇ ਪਹਿਲਾਂ ਵੀ ਟਵੀਟ ਕਰਤਾ, ਆਹ ਦੇਖਿਓ ਜੀ ਅੱਜ ਮਤਲਬ ਕਿ ਕਰਨਾ ਕੀ ਆ, ਤੁਸੀਂ ਸਾਨੂੰ ਪਤਾ ਹੀ ਆ, ਤੁਸੀਂ ਤਾਂ ਸਕ੍ਰਿਪਟੇ ਪੜ੍ਹਨੀ ਆ, ਜਿਹੜੀ ਬਾਦਲਾਂ ਦੇ ਘਰੋਂ ਲੈ ਕੇ ਆਉਂਦੇ ਤੁਸੀਂ ਤਾਂ ਉਹ ਸਕ੍ਰਿਪਟ ਅੱਜ ਬੋਲ ਕੇ ਪੜ੍ਹਨੀ ਹੈ, ਇਹ 'ਚ ਕੀ ਨਵਾਂ ਹੋਣਾ ਜੀ। ਤੇ ਹੋਣ ਤੋਂ ਬਾਅਦ ਕਹਿੰਦੇ ਜੀ ਇਹ ਤਾਂ ਮੈਨੂੰ ਗਾਲਾਂ ਕੱਢਣ ਤੱਕ, ਮੈਨੂੰ ਭੰਨਣ ਤੱਕ ਦਾ ਇਜਲਾਸ ਸੀ, ਉਹ ਕੰਮ ਕਰਕੇ ਮੁੜਿਆ ਪੰਥਕ ਮਸਲੇ ਤਾਂ ਵਿਚਾਰੀ ਨਹੀਂ ਜੀ, ਕੋਈ ਗੁਰਬਾਣੀ ਦੇ ਪ੍ਰਸਾਰਨ ਦਾ ਕੋਈ ਫੈਸਲਾ ਲਿਆ ਜਾਂ ਨਹੀਂ ਲਿਆ ਜੀ, ਇਹ ਤੁਸੀਂ ਦੱਸੇ ਨਹੀਂ, ਕਹਿੰਦੇ ਤੁਸੀਂ ਤਾਂ ਮੈਨੂੰ ਭੰਨਣ ਲਈ ਬੁਲਾਇਆ ਸੀ ਇਜਲਾਸ, ਉਹ ਕੰਮ ਨਿਬੇੜ ਲਿਆ ਸੀ। ਸੋ ਫਿਰ ਟਵੀਟ ਆ ਗਿਆ। ਇਹਦੇ ਵਿਚਾਲੇ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਆਏ, ਧਾਮੀ ਹੋਰੀ ਕਹਿੰਦੇ ਕਿ ਭਾਈ ਆਹ ਟਵੀਟ ਘਟਾ ਲਓ, ਕੋਈ ਚੱਜ ਦਾ ਕੰਮ ਕਰ ਲਓ, ਏਦਾਂ ਨਹੀਂ ਹੁੰਦਾ, ਮੈਨੂੰ ਸਕ੍ਰਿਪਟ ਦੀ ਲੋੜ ਨਹੀਂ, ਮੈਂ ਵਕੀਲ ਹਾਂ, ਹੈ ਨਾ, ਤੇ ਮੈਨੂੰ ਲਿਖਣਾ ਵੀ ਆਉਂਦਾ, ਮੈਨੂੰ ਪੜ੍ਹਨਾ ਵੀ ਆਉਂਦਾ, ਤੇ ਜੇ ਮੈਂ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਵਰਕਰ ਵੀ ਹਾਂ, ਮੈਂਬਰ ਵੀ ਹਾਂ, ਤੇ ਜੇ ਮੈਂ ਉਹਨਾਂ ਦਫ਼ਤਰ 'ਚ ਚਾਹ ਪੀਣ ਵੀ ਚਲਾ ਗਿਆ ਤਾਂ ਵੀ ਤੁਸੀਂ ਟਵੀਟ ਕਰਦੇ ਹੋ, ਮਤਲਬ ਕਿ ਇਹ ਕਮਾਲ ਹੈ। ਉਹਨਾਂ ਨੇ ਇਸ ਸਵਾਲ ਨਾਲ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ। ਪਰ ਸਵਾਲ ਹੈ ਕਿ ਇਜਲਾਸ 'ਚ ਕੀ ਹੋਇਆ? ਸਹੀ ਹੈ, ਇਜਲਾਸ ਦੇ ਵਿੱਚ ਜਿੰਨੇ ਮੈਂਬਰ ਆਏ, ਹਾਂਜੀ, ਚਾਹੇ ਉਹ ਅਕਾਲੀ ਦਲ ਬਾਦਲ ਵਾਲੇ ਧੜੇ ਤੋਂ ਜਿੱਤੇ ਹੋਣ, ਚਾਹੇ ਉਹ ਅਕਾਲੀ ਦਲ ਮਾਨ ਵਾਲੇ ਤੋਂ ਜਿੱਤੇ ਹੋਣ, ਚਾਹੇ ਇਹਨਾਂ ਚੋਂ ਨਿਕਲ ਕੇ ਬੀਬੀ ਵਾਲੇ ਅਕਾਲੀ ਦਲ ਦੇ ਨਾਲ ਖੜ ਗਏ ਹੋਣ ਜਗੀਰ ਕੌਰ ਨਾਲ, ਚਾਹੇ ਉਹ ਤੋਂ ਬਿਨਾਂ ਕੁਝ ਆਜ਼ਾਦ ਸ਼ਖਸੀਅਤਾਂ, ਆਜ਼ਾਦ ਹਸਤੀਆਂ ਹੋਣ, ਚਾਹੇ ਲੁਧਿਆਣੇ ਵਾਲੇ ਬੈਂਸ ਭਰਾਵਾਂ ਚੋਂ ਇੱਕ ਹੋਵੇ। ਸੋ ਇਹ ਸਾਰੇ ਜਿੰਨੇ ਮੈਂਬਰ ਕੱਲ ਹਾਜ਼ਰ ਸੀ ਪ੍ਰਵੀਨ ਜੀ, ਸਾਰਿਆਂ ਨੇ ਪੰਜਾਬ ਸਰਕਾਰ ਦੇ ਇਸ ਮਤੇ ਦੇ ਵਿਰੋਧ ਦੇ ਵਿੱਚ ਪੇਸ਼ ਕੀਤੇ ਮਤੇ ਨੂੰ ਸਮਰਥਨ ਕੀਤਾ। ਠੀਕ ਹੈ। ਸਾਰਿਆਂ ਨੇ ਇੱਕ ਰਾਏ ਦੇ ਵਿੱਚ, ਇੱਕ ਜੈਕਾਰੇ ਦੇ ਰੂਪ ਵਿੱਚ, ਸਾਂਝੀ ਇਬਾਦਤਾਂ ਦੇ ਰੂਪ ਦੇ ਵਿੱਚ ਸਰਕਾਰ ਦੇ ਉਸ ਮਤੇ ਨੂੰ ਰੱਦ ਕੀਤਾ। ਪਰ ਜਿਹੜਾ ਤਾਂ ਧਿਰ ਸੀਗੀ ਅਕਾਲੀ ਦਲ ਬਾਦਲ ਵਾਲੀ, ਹਾਂਜੀ, ਉਹਨਾਂ ਦੇ ਮੈਂਬਰ ਸੀ,
ਉਹ ਤਾਂ ਕਹਿੰਦੇ ਜੀ ਮਤਲਬ ਕਿ ਇਹ ਜਿਵੇਂ ਚੱਲਦਾ ਉਵੇਂ ਚੱਲਣਾ ਚਾਹੀਦਾ। ਜਿਹੜੀ ਦੂਜੀ ਧਿਰ ਸੀ ਉਹ ਕਹਿੰਦੇ ਸੀ ਸਰਕਾਰ ਦੇ ਮਤੇ ਨੂੰ ਤਾਂ ਰੱਦ ਕਰਦੇ ਆ, ਪਰ ਇਹ ਜਿਵੇਂ ਚੱਲਦਾ ਉਵੇਂ ਨਹੀਂ ਚੱਲਣਾ ਚਾਹੀਦਾ, ਇਹਦੀ ਅਗਵਾਈ ਹੁਣ ਸ਼੍ਰੋਮਣੀ ਕਮੇਟੀ ਆਪ ਕਰੇ। ਸ਼੍ਰੋਮਣੀ ਕਮੇਟੀ ਸਮਰੱਥ ਹੈ, ਉਹ ਕਹਿੰਦੇ ਸ਼੍ਰੋਮਣੀ ਕਮੇਟੀ ਕੋਲ ਪੈਸਾ ਵੀ ਹੈਗਾ, ਸ਼੍ਰੋਮਣੀ ਕਮੇਟੀ ਕੋਲ ਉਸ ਮਹਾਰਤ ਰੱਖਣ ਵਾਲੇ ਹੁਣ ਸਿੱਖ ਪਰਿਵਾਰਾਂ ਦੇ ਬੱਚੇ ਵੀ ਹੈਗੇ, ਉਹਨਾਂ ਨੂੰ ਰੁਜ਼ਗਾਰ ਵੀ ਮਿਲੂ, ਭਰਤੀ ਕਰੋ, ਕੰਮ ਦਿਓ, ਇਸ ਨੂੰ ਉਸ ਲੈਵਲ ਤੇ ਲੈ ਕੇ ਜਾਓ। ਤੇ ਇਸ ਲਈ ਇਸ ਪੱਧਰ ਤੇ ਉਹ ਕਹਿੰਦੇ ਕਿ ਆਪਣਾ ਚੈਨਲ ਤੇ ਆਓ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਕੁਝ ਮੈਂਬਰਾਂ ਨੇ, ਜਿਵੇਂ ਬੈਂਸ ਭਰਾ ਹੋਰਾਂ ਨੇ, ਉਹਨਾਂ ਚੋਂ ਜਿਹੜਾ ਹੈ ਨਾ, ਉਹਨਾਂ ਨੇ ਜਦੋਂ ਸਵਾਲ ਖੜਾ ਕਰਨ ਕੀਤਾ ਲਾਈਵ ਬੰਦ। ਠੀਕ ਹੈ। ਬੀਬੀ ਜਗੀਰ ਕੌਰ ਹੋਰੀ ਬੋਲੇ ਜਦੋਂ ਤੱਕ ਤਾਂ ਮਤਲਬ ਕਿ ਉਹਨਾਂ ਦੇ ਪਿੱਛੇ ਸਕੱਤਰ ਸਾਹਿਬ ਖੜੇ ਹੀ ਰਹੇ, ਸਟੇਟ ਸਕੱਤਰ ਸਾਹਿਬ, ਕਿ ਪਤਾ ਨਹੀਂ ਬੀਬੀ ਕੀ ਨਾ ਪੜ੍ਹ ਦੇਵੇ। ਤੇ ਉਹ ਤੋਂ ਬਾਅਦ ਜਿੱਦਾਂ ਹੀ ਬੀਬੀ ਨੇ ਸਾਰੀ ਗੱਲ ਕਰਨ ਤੋਂ ਬਾਅਦ ਲਿਫਾਫਾ ਕਲਚਰ ਤੇ ਸਵਾਲ ਖੜਾ ਕਰਨਾ ਸ਼ੁਰੂ ਕੀਤਾ ਹੈ ਨਾ, ਜਾਂ ਮਤਲਬ ਕਿ ਦੋ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀਆਂ, ਤਾਂ ਜਦੇ ਪ੍ਰਧਾਨ ਜੀ ਕਹਿੰਦੇ ਮੈਨੂੰ ਫੜਾ ਦਿਓ ਜੀ ਨਾ, ਜਦੇ ਉਹਨਾਂ ਤੋਂ ਕੈਮਰਾ ਵੀ ਹਟ ਗਿਆ, ਜਦੇ ਆਵਾਜ਼ ਵੀ ਬੰਦ ਹੋ ਗਈ। ਸੋ ਇਸ ਲਈ ਇਹਦਾ ਮਤਲਬ ਅੰਦਰ ਵੀ ਸਾਰਾ ਕੁਝ ਠੀਕ ਨਹੀਂ ਆ। ਤੁਸੀਂ ਆਪਣਿਆਂ ਦੀ ਆਵਾਜ਼ ਦਬਾਈ ਜਾਂਦੇ ਹੋ ਜੀ, ਤੁਸੀਂ ਚੁਣੇ ਹੋਏ ਮੈਂਬਰਾਂ ਨੂੰ ਇਜਲਾਸ 'ਚ ਨਹੀਂ ਬੋਲਣ ਦਿੰਦੇ, ਤਾਂ ਸਵਾਲ ਤਾਂ ਤੁਹਾਡੇ ਤੇ ਵੀ ਆਉਣਗੇ ਜੀ। ਸੋ ਇਹ ਸਾਰੇ ਇੱਕ ਮਤ ਨਾਲ ਚਾਹੇ ਫੈਸਲਾ ਹੋਇਆ, ਪਰ ਉਹਦੇ ਵਿੱਚ ਆਹ ਸਾਫ਼ ਹੈ ਕਿ ਅੰਦਰ ਸਾਰਾ ਕੁਛ ਇੱਕ ਮਤ ਨਹੀਂ ਹੈ, ਸਿਰਫ ਇਸ ਮਤੇ ਤੱਕ ਇੱਕ ਮਤ ਹੋ ਸਕਦੇ ਨੇ। ਉਹ ਵੀ ਕੀ ਮਜਬੂਰੀਆਂ ਸੀ ਜਾਂ ਸੱਚਮੁੱਚ ਦਿਲੋਂ ਇਸ ਗੱਲ ਦੇ ਉੱਤੇ ਸੀਗੇ ਕਿ ਹਾਂ ਇਹ ਸਹੀ ਨਹੀਂ ਹੋਇਆ ਜੀ। ਉਸ ਤੋਂ ਬਾਅਦ ਉਹ ਕਹਿੰਦੇ ਕਿ ਜੀ ਅਸੀਂ ਜੇ ਰਾਜਪਾਲ ਕੋਲ ਵੀ ਪਹੁੰਚਦਾ ਕਰਨਾ ਇਸ ਨੇ। ਹੁਣ ਇਸ ਮਤੇ ਦੇ ਹਵਾਲੇ ਨਾਲ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਹੈ, ਉਹਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ, ਇਸ ਲਈ ਇਹਦੇ ਹਵਾਲੇ ਨਾਲ ਅਸੀਂ ਰਾਜਪਾਲ ਨੂੰ ਬੇਨਤੀ ਕਰਾਂਗੇ ਕਿ ਉਹ ਸਰਕਾਰ ਦੇ ਫੈਸਲੇ ਤੇ ਮੋਹਰ ਨਾ ਲਾਉਣ। ਪਰ ਮੈਂ ਕੱਲ ਵੀ ਇਸ ਹਵਾਲੇ ਨਾਲ ਗੱਲ ਕਰ ਰਿਹਾ ਸੀਗਾ ਕਿ ਇਜਲਾਸ ਤੋਂ ਪਹਿਲਾਂ ਹੀ ਇਹ ਤੈਅ ਹੋ ਗਿਆ ਸੀਗਾ ਪ੍ਰਵੀਨ ਜੀ ਕਿ ਇਹ ਕੇਂਦਰ ਤੱਕ ਵੀ ਪਹੁੰਚ ਕਰਨਗੇ ਔਰ ਇਹ ਰਾਸ਼ਟਰਪਤੀ ਤੱਕ ਵੀ ਜਾਣਗੇ। ਸੋ ਉਸ ਦੇ ਲਈ ਬਕਾਇਦਾ ਕੱਲ ਵਾਲੇ ਉਸ ਦੇ ਵਿੱਚ ਆਇਆ ਕਿ ਜੀ ਚਾਹੇ ਐਕਟ ਦਾ ਮਾਮਲਾ ਹੋਵੇ, ਚਾਹੇ ਇਹ ਕਾਰਾਂ ਦੇ ਹਵਾਲੇ ਨਾਲ ਦਾੜੀ ਦੇ ਉੱਤੇ ਕੀਤੀ ਟਿੱਪਣੀ ਹੋਵੇ, ਚਾਹੇ ਉੱਥੇ ਬੁੱਧਰਾਮ ਵੱਲੋਂ ਗੁਰੂਆਂ ਭਗਤਾਂ ਜਿਨ੍ਹਾਂ ਦੀ ਬਾਣੀ, ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਹੈ, ਉਹਨਾਂ ਦੇ ਉਚਾਰਨ ਦੇ ਨਾਮ ਉਚਾਰਨ ਦਾ ਪਹਿਲੂ ਹੋਵੇ, ਚਾਹੇ ਰਾਗੀ ਸਿੰਘਾਂ ਦੇ ਹਵਾਲੇ ਨਾਲ ਕੀਤੀ ਟਿੱਪਣੀ ਹੋਵੇ, ਇਹਨਾਂ ਸਾਰੇ ਪਹਿਲੂਆਂ ਨੂੰ ਸਾਂਝੇ ਰੂਪ 'ਚ ਇੱਕ ਖਰੜਾ ਤਿਆਰ ਕਰਕੇ, ਇੱਕ ਚਿੱਠੀ ਤਿਆਰ ਕਰਕੇ ਉਹਦੇ ਪਾਸ ਮਤਿਆਂ ਦੀ ਕਾਪੀ ਨਾਲ ਲਾ ਕੇ ਇਹ ਗ੍ਰਹਿ ਮੰਤਰਾਲੇ ਨੂੰ ਮਿਲਣ, ਗ੍ਰਹਿ ਮੰਤਰੀ ਨੂੰ ਮਿਲਣ ਦਾ ਵੀ ਸਮਾਂ ਮੰਗ ਰਹੇ ਨੇ ਔਰ ਇੱਕ ਵਕਤ ਰਾਸ਼ਟਰਪਤੀ ਕੋਲ ਵੀ ਪਹੁੰਚਣ ਜਾ ਰਿਹਾ ਜੀ। ਸੋ ਇਹ ਉੱਥੇ ਤੱਕ ਉਪਰਾਲਾ ਕਰਨਗੇ। ਸੋ ਇਸ ਲਈ ਇਹ ਦੇਖਣ ਦੀ ਗੱਲ ਹੋਗੀ। ਬੀਬੀ ਜਗੀਰ ਕੌਰ ਕਹਿੰਦੀ ਕਿ ਅਸੀਂ ਤਾਂ ਉਹ ਆ ਜਿਹੜੇ ਕੇਂਦਰ ਸਰਕਾਰ ਨੂੰ ਝੁਕਾਉਂਦੇ ਰਹੇ ਹਾਂ, ਪ੍ਰਧਾਨ ਮੰਤਰੀ ਤੋਂ ਫੈਸਲੇ ਵਾਪਸ ਕਰਾਉਂਦੇ ਰਹੇ ਹਾਂ, ਤੇ ਤੁਸੀਂ ਇੱਕ ਸਰਕਾਰ ਤੋਂ ਡਰ ਕੇ, ਪੰਜਾਬ ਸੂਬੇ ਸਰਕਾਰ ਤੋਂ ਡਰ ਕੇ ਚੁੱਪ ਕਰਕੇ ਬੈਠ ਗਏ, ਐਂ ਮਤੇ ਪਾ ਕੇ ਥੋੜਾ ਸਰੂਗਾ। ਤਾਂ ਫਿਰ ਇਹ ਸਾਰੇ ਦੇ ਵਿੱਚ ਇਹ ਵੀ ਤੈਅ ਹੋਇਆ ਕਿ ਫਿਲਹਾਲ ਅਸੀਂ ਆਹ ਪਹਿਲੂ ਕਰਾਂਗੇ, ਰਾਜਪਾਲ ਨੂੰ ਪਹੁੰਚਦਾ ਕਰਾਂਗੇ ਮਤਾ, ਕੇਂਦਰ ਦੇ ਗ੍ਰਹਿ ਵਿਭਾਗ ਤੱਕ ਪਹੁੰਚਦਾ ਕਰਾਂਗੇ ਤੇ ਰਾਸ਼ਟਰਪਤੀ ਨੂੰ ਵਾਪਸ ਦੇ ਰੂਪ 'ਚ ਮਿਲਾਂਗੇ। ਤੇ ਉਸ ਦੇ ਬਾਵਜੂਦ ਵੀ ਜੇਕਰ ਸਰਕਾਰ ਨੇ ਆਪਣਾ ਇਹ ਮਤਾ ਵਾਪਸ ਨਹੀਂ ਲਿਆ ਔਰ ਜਿਹੀ ਜੀ ਸ਼ੈਲੀ, ਜਿਹੀ ਜਿਹੀਆਂ ਟਿੱਪਣੀਆਂ ਕੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਉਹਨੇ ਜਨਤਕ ਮਾਫੀ ਨਾ ਮੰਗੀ, ਤਾਂ ਅਸੀਂ ਫਿਰ ਇਹ ਚੇਤਾਵਨੀ ਦਿੰਦੇ ਹਾਂ ਕਿ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਅਰਦਾਸ ਜੋਦੜੀ ਕਰਕੇ ਇੱਥੋਂ ਸਰਕਾਰ ਦੇ ਖਿਲਾਫ ਇੱਕ ਮੋਰਚਾ ਸ਼ੁਰੂ ਕੀਤਾ ਜਾਊਗਾ, ਪੰਜਾਬ ਸਰਕਾਰ ਦੇ ਖਿਲਾਫ ਇੱਕ ਮੋਰਚਾ ਲਾਇਆ ਜਾਊਗਾ। ਫਿਰ ਇਹ ਸਿੱਧਾ ਮਤਲਬ ਆਮੋ ਸਾਹਮਣੇ ਹੋਣ ਦੀ ਤਿਆਰੀ ਹੈ, ਉਹਦੇ ਵਿੱਚ ਕੋਈ ਸ਼ੱਕ ਨਹੀਂਗਾ, ਕਿਉਂਕਿ ਕੁਝ ਤਸਵੀਰਾਂ ਹੁਣ ਲਗਾਤਾਰ ਸਾਹਮਣੇ ਆ ਰਹੀਆਂ ਪ੍ਰਵੀਨ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਸਾਰੇ ਮਤੇ ਦੇ ਦੌਰਾਨ ਜਦੋਂ ਦਾੜੀ ਨੂੰ ਲੈ ਕੇ ਟਿੱਪਣੀ ਕੀਤੀ ਕਿ ਕਦੇ ਖੋਲ ਲੈਂਦੇ ਆ, ਕਦੇ ਬੰਨ ਲੈਂਦੇ ਆ, ਕਦੇ ਐਂ ਕਰ ਲੈਂਦੇ ਆ, ਕਦੇ ਉਹ ਕਰ ਲੈਂਦੇ ਆ, ਉਹ ਸਿੱਧਾ ਨਿਸ਼ਾਨਾ ਉਹਨਾਂ ਦਾ ਸੁਖਬੀਰ ਬਾਦਲ ਨੂੰ ਲੈ ਕੇ ਸੀ ਜੀ। ਤੇ ਉਸ ਨੂੰ ਲੈ ਕੇ ਉਹ ਫੋਟੋਆਂ ਸੋਸ਼ਲ ਮੀਡੀਆ ਤੇ ਚਲਵਾਈਆਂ ਵੀ ਜਾਂ ਚੱਲੀਆਂ ਵੀ, ਕਿਆ ਦੇਖੋ ਜੀ ਵੋਟਾਂ ਟਾਈਮ ਖੋਲ ਲਈ। ਤੇ ਦੂਆ ਦਿਨ ਨਹੀਂ ਟੱਪਿਆ, ਲੋਕਾਂ ਨੇ ਲਿਆ ਕੇ ਕੁਲਤਾਰ ਸਿੰਘ ਸੰਧਵਾ ਦੀਆਂ ਫੋਟੋਆਂ ਵੀ ਸਾਹਮਣੇ ਰੱਖਤੀਆਂ। ਕਿਆ ਚੱਕੋ ਜੀ, ਕੁਲਤਾਰ ਸਿੰਘ ਸੰਧਵਾ ਪਹਿਲਾਂ ਬੰਨਦੇ ਸੀ, ਹੁਣ ਖੋਲ ਲੈਂਦੇ ਨੇ। ਲੋਕਾਂ ਨੇ ਨਿੱਜਰ ਹੋਰਾਂ ਦੀਆਂ ਫੋਟੋਆਂ ਸਾਹਮਣੇ ਰੱਖਤੀਆਂ, ਕਿਆ ਦੇਖੋ ਜੀ ਪਹਿਲਾਂ ਬੰਨਦੇ ਸੀ, ਹੁਣ ਪ੍ਰਕਾਸ਼ ਕਰ ਲੈਂਦੇ ਨੇ ਦਾੜਾ। ਤੇ ਇੱਥੋਂ ਤੱਕ ਕਿ ਭਗਵੰਤ ਮਾਨ ਹੋਰਾਂ ਦੀਆਂ ਵਾਲ ਕੱਟੇ ਹੋਏ ਨੇ, ਹਨਾ, ਪੱਟੇ ਰੱਖੇ ਹੋਏ ਨੇ, ਦਾੜੀ ਮਾੜੀ ਹੈ ਹਨਾ, ਉਹ ਫੋਟੋਆਂ ਤੇ ਫਿਰ ਅਚਾਨਕ ਇੱਕ ਥਾਂ ਤੇ ਪੱਗ, ਮੈਨੂੰ ਨੀ ਪਤਾ ਉਹ ਕਿਸ ਮਾਹੌਲ ਚ ਲਾਈ, ਕਿਉਂਕਿ ਅਗਲਾ ਪਿਛਲਾ ਹਿੱਸਾ ਨਹੀਂ ਆ ਵੀਡੀਓ। ਮਤਲਬ ਅੱਜ ਕੱਲ ਆਹ ਟ੍ਰੈਂਡ ਬਹੁਤ ਹੈ ਕਿ ਉਹਨਾਂ ਕੁ ਕੱਟ ਕੇ ਦਿਖਾਇਆ ਜਾਂਦਾ ਕਿ ਉਹ ਕਿਸੇ ਗਰਾਊਂਡ ਦੀ ਜਾਂ ਮੈਦਾਨ ਜਿਹੀ ਲੱਗਦੀ ਹੈ ਕਿ ਅਚਾਨਕ ਭਗਵੰਤ ਮਾਨ ਨੇ ਸਿਰ ਤੋਂ ਐ ਪੱਗ ਲਾਤੀ ਹੈਨਾ, ਉਹ ਫੋਟੋ ਕਿਆ ਲਓ ਜੀ। ਸੋ ਇਸ ਲਈ ਇਹ ਹਵਾਲੇ ਨਾਲ ਹੁਣ ਇਹ ਮਜ਼ਾਕ ਸਾਰਾ ਕਿਹਦਾ ਉੱਡਦਾ ਜੀ, ਇਸ ਵੀਡੀਓ ਨਾਲ ਆਪ ਦਾ, ਅਕਾਲੀਆਂ ਦਾ, ਲੀਡਰਾਂ ਦਾ ਨਹੀਂ, ਇਹ ਤੁਸੀਂ ਕੌਮ ਦਾ, ਪੰਥ ਦਾ, ਦਸਤਾਰ ਦਾ, ਕਕਾਰਾਂ ਦਾ ਤੁਸੀਂ ਉਹ ਮਜ਼ਾਕ ਉਡਾਈ। ਬਿਲਕੁਲ ਸਹੀ ਹੈ। ਸੋ ਇਸ ਲਈ ਇਸ ਮਸਲੇ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਸੀ। ਜਿਹੜੀ ਸਰਕਾਰ ਨੂੰ ਇਹ ਕਾਰਵਾਈ ਕਰਨ ਤੋਂ ਪਹਿਲਾਂ ਸਾਰੀਆਂ ਧਿਰਾਂ ਦੀ ਰਾਏ ਲੈਣੀ ਚਾਹੀਦੀ ਸੀ, ਉੱਥੇ ਹੀ ਸ਼੍ਰੋਮਣੀ ਕਮੇਟੀ ਨੂੰ ਇਸ ਮਸਲੇ ਤੇ ਇਕਜੁੱਟਤਾ ਦੀ ਲੋੜ ਹੈ।
ਉਧਰ ਵੀ ਇਕਜੁੱਟਤਾ ਅਜੇ ਨਹੀਂ ਹੈਗੀ ਤੇ ਉਧਰ ਵੀ ਸਮਝ ਨਹੀਂ ਹੈਗੀ। ਸੋ ਦੋਵੇਂ ਪਾਸੇ ਕੁਝ ਕਮੀਆਂ ਨੇ ਜਿਹਦੇ ਵਿੱਚੋਂ ਇਹ ਮਾਮਲਾ ਆਉਂਦੇ ਸਮੇਂ 'ਚ ਤਣਾਅ ਵਾਲਾ ਬਣ ਸਕਦਾ, ਟਕਰਾਅ ਵਾਲਾ ਬਣ ਸਕਦਾ। ਇੱਕ ਪਾਸੇ ਤਾਂ ਤੁਸੀਂ ਜਿਹੜੀ ਇਹ ਤਫਸੀਲ ਦਿੱਤੀ ਹੈ ਸ਼ਰਮਾ ਜੀ ਕਿ ਇਸ ਮਾਮਲੇ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ, ਲੱਗ ਸਕਦਾ, ਜਿਸ ਤਰੀਕੇ ਦਾ ਤਣਾਅ ਬਣਿਆ ਖੜਾ, ਜਿਸ ਤਰੀਕੇ ਦੇ ਨਾਲ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਤੇ ਅਡਿੱਗ ਨੇ, ਅਡੋਲ ਨੇ। ਦੂਜੇ ਪਾਸੇ ਇੱਕ ਹੋਰ ਜਿਹੜੀ ਗੱਲ ਉਹ ਵੀ ਸੁਣਨ ਦੇ ਵਿੱਚ ਆ ਰਹੇ ਆ ਕਿ ਮੱਕੀ ਤੇ ਮੂੰਗੀ ਨੂੰ ਲੈ ਕੇ ਹੁਣ ਕਿਸਾਨ ਵੀ 33 ਕਿਸਾਨ ਜਥੇਬੰਦੀਆਂ ਉਹ ਵੀ ਸਰਗਰਮ ਹੋ ਚੁੱਕੀਆਂ। ਸੋ ਸਰਕਾਰ ਹਾਂਜੀ ਬਿਲਕੁਲ ਸਰਕਾਰ ਨੂੰ ਹੁਣ ਦੋਨਾਂ ਮੁਹਾਜਾਂ ਤੇ, ਪੰਥਕ ਤੇ ਵੀ ਤੇ ਕਿਸਾਨੀ ਵਾਲੇ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਵਿਰੋਧ ਆ ਜਿਹੜਾ ਸਾਹਮਣਾ ਉਹ ਕਰਨਾ ਪੈ ਸਕਦਾ।